ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਉੱਗੇ ਪੱਤਰਕਾਰ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀਤ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। 31 ਦਸੰਬਰ ਅਖੀਰਲੀ ਤਰੀਕ ਹੈ। ਉਸ ਤੋਂ ਪਹਿਲਾਂ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਟ ਕਹਿਣਾ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਦੀਪਕ ਜੀ, ਸ਼ੁਰੂਆਤ ਕਰਦੇ ਹਾਂ। ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਇਸ ਮੌਕੇ ਇੱਕ ਇਤਿਹਾਸਿਕ ਨਗਰੀ ਦੇ ਵਿੱਚ ਵਿਧਾਨ ਸਭਾ ਦਾ ਇਜਲਾਸ ਕਰਵਾਇਆ ਗਿਆ ਆ। ਕਹਿੰਦੇ ਇਤਿਹਾਸਿਕ ਨਗਰੀ 'ਚ ਇਜਲਾਸ ਕਰਕੇ ਵੀ ਇਤਿਹਾਸ ਨਹੀਂ ਸਿਰਜ ਸਕੀ ਮਾਨ ਸਰਕਾਰ। ਬਿਲਕੁਲ ਰਾਜਕਰਮਵੀਰ ਜੀ, 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਵਰ੍ਹਾ ਸ਼ੁਰੂ ਹੋਇਆ ਹੈ। ਉਸ ਸ਼ਤਾਬਦੀ ਵਰ੍ਹੇ ਦੇ ਮੌਕੇ ਦੇ ਉੱਤੇ ਸਮਾਗਮ ਸੀਗੇ। ਵੱਖ-ਵੱਖ ਕੀਰਤਨ ਦਰਬਾਰ, ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ, ਸੰਗਤਾਂ ਗੁਰੂ ਘਰ 'ਚ ਨਤਮਸਤਕ ਹੋ ਰਹੀਆਂ ਨੇ। ਤੇ ਉਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਜਲਾਸ ਕਰਾਂਗੇ। ਮਤਲਬ ਚੰਡੀਗੜ੍ਹ ਚੋਂ ਨਿਕਲ ਕੇ, ਚੰਡੀਗੜ੍ਹ ਦੀ ਵਿਧਾਨ ਸਭਾ ਚੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਸੈਸ਼ਨ ਬੁਲਾ ਕੇ ਉਹ ਇਹ ਚਾਹੁੰਦੇ ਸੀ ਕਿ ਅਸੀਂ ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਾ ਲਈਏ ਜੀ, ਅਸੀਂ ਇਤਿਹਾਸ ਦੇ ਵਿੱਚ ਸਾਡਾ ਨਾਮ ਆ ਜਾਵੇ। ਪਤਾ ਨਹੀਂ ਮਾਨ ਸਰਕਾਰ ਭੁਲੇਖੇ 'ਚ ਹੈ ਜਾਂ ਉਹਨਾਂ ਦੀ ਸਮਝ ਵੱਖਰੀ ਹੈ। ਉਹਨਾਂ ਨੂੰ ਲੱਗਦਾ ਕਿ ਇਤਿਹਾਸਕ ਥਾਂ ਤੇ ਜਾ ਕੇ ਹੀ ਅਸੀਂ ਇਤਿਹਾਸ ਦਰਜ ਹੋ ਜਾਵਾਂਗੇ। ਇਤਿਹਾਸਕ ਸਥਾਨ ਤੇ ਜਾਣਾ, ਇਤਿਹਾਸਕ ਦਿਨ ਤੇ ਜਾਣਾ, ਇਤਿਹਾਸਕ ਮੌਕੇ ਤੇ ਸੈਸ਼ਨ ਕਰਨਾ ਹੀ ਇਤਿਹਾਸ ਸਿਰਜਣਾ ਨਹੀਂ ਹੁੰਦਾ। ਉਹਦੇ ਲਈ ਤੁਹਾਨੂੰ ਇਤਿਹਾਸਕ ਫੈਸਲੇ ਲੈਣੇ ਪੈਂਦੇ ਆ। ਉਹਦੇ ਲਈ ਵੱਡੇ ਦਿਲ ਨਾਲ ਕੋਈ ਚੰਗਾ ਕਰਨ ਦੀ ਪਹਿਲ ਕਦਮੀ ਕਰਨੀ ਪੈਂਦੀ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਪਿਛਲੇ 1 ਮਹੀਨੇ ਤੋਂ ਹਰ ਸਟੇਜ ਤੇ ਗੱਲ ਕਹੀ ਕਿ ਦੇਖਿਓ ਅਸੀਂ ਅਜਿਹਾ ਕਰਨਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ, ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਬਿਲਕੁਲ ਇਹੋ ਜਿਹਾ ਹੀ ਹੋਇਆ ਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਆਹ ਕੁਛ ਕਰਨਾ ਹੈ। ਸਿਰਫ ਨਕਲੀ ਵਿਧਾਨ ਸਭਾ ਦਾ ਸੈੱਟ ਲਾਉਣਾ ਸੀ ਤੁਸੀਂ ਉੱਥੇ ਸਿਰਫ ਫੁੱਲ ਬੂਟੇ ਲਾ ਕੇ, ਸਾਜੋ ਸਮਾਨ ਲਾ ਕੇ। ਜੇ ਸੱਚਮੁੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੈਸ਼ਨ ਕਰਨਾ ਸੀ, ਫਿਰ ਭੁੰਜੇ ਦਰੀਆਂ ਵਿਛਾ ਕੇ ਬੈਠਦੇ ਨਾ, ਖੁੱਲੇ 'ਚ ਕਰਦੇ, ਖੁੱਲੇ ਆਕਾਸ਼ ਥੱਲੇ ਬੈਠ ਕੇ ਸੈਸ਼ਨ ਕਰ ਲੈਂਦੇ ਤੇ ਉਹਦੇ ਵਿੱਚ ਕੋਈ ਚੰਗੀਆਂ ਸਾਰਥਕ ਚਰਚਾਵਾਂ ਕਰ ਲੈਂਦੇ। ਤੇ ਠੀਕ ਹੈ, ਕੋਈ ਸ਼ੱਕ ਨਹੀਂ, ਹਰੇਕ MLA ਨੂੰ 117 MLA ਨੂੰ ਨਿਰਦੇਸ਼ ਸੀ ਕਿ ਗੁਰੂ ਸਾਹਿਬ ਬਾਰੇ ਤੁਸੀਂ ਲਿਖਤੀ ਰੂਪ 'ਚ ਜੇ ਦਰਜ ਕਰਾ ਦੋਗੇ ਤਾਂ ਉਹ ਵੀ ਤੁਹਾਡਾ ਰਿਕਾਰਡ 'ਚ ਦਰਜ ਹੋ ਜਾਊਗਾ। ਬੋਲਣ ਦਾ ਮੌਕਾ ਘੱਟ ਨੂੰ ਮਿਲਿਆ। ਜਿੰਨੇ ਬੋਲੇ ਉਹਨਾਂ ਨੇ ਗੁਰੂ ਸਾਹਿਬ ਦੀ ਕੁਰਬਾਨੀ ਦੇ ਹਵਾਲੇ ਨਾਲ, ਗੁਰੂ ਸਾਹਿਬ ਦੀ ਸਿੱਖਿਆ ਦੇ ਹਵਾਲੇ ਨਾਲ, ਗੁਰੂ ਸਾਹਿਬ ਦੇ ਪਰਿਵਾਰ ਦੇ ਦੇਣ ਦੇ ਹਵਾਲੇ ਨਾਲ ਗੱਲ ਕੀਤੀ। ਇਹ ਸਾਰੀਆਂ ਗੱਲਾਂ ਕੀਰਤਨ ਦਰਬਾਰ 'ਚ, ਕਥਾ ਦਰਬਾਰ 'ਚ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੌਰਾਨ ਸੰਗਤ ਦੇ ਵਿੱਚ ਸਾਰੇ ਕਿਤੇ ਹੋ ਰਹੀਆਂ ਨੇ। ਤੁਸੀਂ ਰਾਜਨੀਤਿਕ ਜਮਾਤ ਹੋ, ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲਾ ਰਹੇ ਹੋ। ਲਾ ਕਦੋਂ ਰਹੇ ਹੋ? 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਮੌਕੇ ਤੇ ਜੀ। ਫਿਰ ਉਸ ਫਲਸਫੇ ਚੋਂ ਨਿਕਲ ਕੇ ਤੁਸੀਂ ਰਾਜਨੀਤਿਕ ਫੈਸਲੇ ਕਿਉਂ ਨਹੀਂ ਲੈ ਸਕੇ? ਤੁਸੀਂ ਗੁਰੂ ਸਾਹਿਬ ਦੇ ਉਸ ਸੰਕਲਪ ਦੇ ਅਨੁਸਾਰ ਕਿਉਂ ਨਹੀਂ ਅਗਾਂਹ ਵੱਧ ਸਕੇ? ਸਵਾਲ ਇਹ ਹੈ। ਜਦੋਂ ਉਸ ਸਮੇਂ ਦਾ ਹਾਕਮ ਔਰੰਗਜ਼ੇਬ ਇੱਕ ਧਰਮ ਦੇ ਨਾਸ਼ ਦੇ ਲਈ ਜਾਂ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ, ਤਾਂ ਉਹਦੇ ਵਿੱਚੋਂ ਗੁਰੂ ਸਾਹਿਬ ਕੁਰਬਾਨੀ ਦੇਣ ਜਾਂਦੇ ਨੇ। ਔਰ ਇਸ ਲਈ ਨਹੀਂ ਕਿ ਉਹਨਾਂ ਦੇ ਕੋਈ ਪਰਿਵਾਰ ਦੀ ਜ਼ਮੀਨ ਖੁੱਸ ਰਹੀ ਸੀ, ਇਸ ਲਈ ਨਹੀਂ ਕਿ ਉਹਨਾਂ ਦੇ ਪਰਿਵਾਰ ਤੇ ਕੋਈ ਹਮਲਾ ਸੀ, ਇਸ ਲਈ ਨਹੀਂ ਕਿ ਉਹਨਾਂ ਦੇ ਧਰਮ ਤੇ ਕੋਈ ਹਮਲਾ ਸੀ। ਸਾਹਮਣੇ ਇੱਕ ਦੂਸਰੇ ਧਰਮ ਲਈ ਜਿਹਦੇ ਵਿੱਚ ਨਿੱਜ ਬਿਲਕੁਲ ਨਹੀਂ ਸੀ, ਉਸ ਦੇ ਲਈ ਉਹ ਕੁਰਬਾਨੀ ਦੇਣ ਜਾਂਦੇ ਨੇ। ਤੇ ਔਰੰਗਜ਼ੇਬ ਇੱਕ ਸਿਆਸੀ ਵਿਅਕਤੀ ਸੀ, ਉਸ ਦੀ ਕਾਟ ਪਤਾ ਸੀ ਗੁਰੂ ਸਾਹਿਬ ਨੂੰ ਕਿ ਹਾਂ ਇਸ ਤਰੀਕੇ ਕਾਰਨ ਨਾਲ ਇਹਨੂੰ ਰੋਕਿਆ ਜਾ ਸਕਦਾ। ਉਹਨਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ,
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਸ ਤੋਂ ਬਾਅਦ ਭਾਈ ਜੈਤਾ ਜੀ ਨੂੰ ਅਸੀਸ ਲੈ ਕੇ ਆਉਂਦੇ। ਸੋ ਇਹ ਸਾਰੀ ਇਬਾਰਤ ਪੇਸ਼ ਕਰਦੇ ਆ, ਕਿਉਂ ਭੁੱਲ ਗਈ ਸਾਡੀ ਰਾਜਨੀਤਿਕ ਜਮਾਤ ਸਣੇ ਮੁੱਖ ਮੰਤਰੀ ਕਿ ਮੌਜੂਦਾ ਸਮੇਂ ਚੁਣੌਤੀਆਂ ਫਿਰ ਖੜੀਆਂ ਨੇ ਜਨਾਬ। ਦਿੱਲੀ ਦੇ ਹਾਕਮ ਫਿਰ ਹਮਲਾਵਰ ਨੇ ਤੇ ਤੁਸੀਂ ਉਹਦੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਜੀ। ਜੇ ਇਸ ਕੱਲ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਮਨਪ੍ਰੀਤ ਇਆਲੀ ਖੜਾ ਹੋ ਕੇ ਗੱਲ ਕਰਦਾ ਹੈ ਕਿ ਲਿਆਓ ਜੀ ਅਨੰਦਪੁਰ ਸਾਹਿਬ ਦੇ ਮਤੇ ਤੇ ਗੱਲ ਕਰ ਲੈਂਦੇ ਆ, ਲਿਆਓ ਜੀ ਬੰਦੀ ਸਿੰਘਾਂ ਦੀ ਰਿਹਾਈ ਤੇ ਗੱਲ ਕਰ ਲੈਂਦੇ ਆ, ਫਿਰ ਤੁਹਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਤੁਸੀਂ ਉਸ ਮਸਲੇ ਤੇ ਬੋਲਦੇ ਨਹੀਂ। ਵਿਰੋਧੀ ਧਿਰ ਦਾ ਲੀਡਰ ਜੇ ਪ੍ਰਤਾਪ ਬਾਜਵਾ ਕਹਿੰਦਾ ਕਿ ਭਾਈ ਸਾਡੇ ਹੱਕ ਹਕੂਕ ਨੂੰ ਪੈ ਨਿਕਲੇ ਨੇ ਦਿੱਲੀ ਵਾਲੇ, ਉਹ ਕਬਜ਼ਾਉਣ ਨੂੰ ਫਿਰਦੇ ਨੇ ਦਿੱਲੀ ਵਾਲੇ, ਹੈ ਨਾ, ਉਹ ਘਾਣ ਕਰ ਰਹੇ ਨੇ ਸੂਬਿਆਂ ਦੇ ਹੱਕਾਂ ਦਾ, ਆਓ ਉਹਦੇ ਤੇ ਚਰਚਾ ਕਰੀਏ ਆਪਾਂ। ਫਿਰ ਉਹਦੇ ਨਾ ਜੀ ਇੱਥੇ ਰਾਜਨੀਤੀ ਨਾ ਕਰੋ। ਇਹ ਇਸ ਤਰ੍ਹਾਂ ਨੂੰ ਰੋਕ ਦਿੱਤਾ ਜਾਂਦਾ। ਖੁਦ ਮੁੱਖ ਮੰਤਰੀ ਸਾਹਿਬ ਆਪਣੀ ਲੰਬੀ ਤਕਰੀਰ ਦੇ ਵਿੱਚ ਇੱਕ ਲਾਈਨ 'ਚ ਕਹਿ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਵੀ ਸਾਡੀ ਆ, ਚੰਡੀਗੜ੍ਹ ਵੀ ਸਾਡਾ ਹੈ, ਪਾਣੀ ਵੀ ਸਾਡੇ, ਸਿੱਖਿਆ ਵੀ ਸਾਡੀ, ਪੰਜਾਬ ਦੇ ਹੱਕਾਂ ਦੇ ਕੌਣ ਡਾਕਾ ਮਾਰ ਲੂ, ਅਸੀਂ ਪੰਜਾਬ ਦੇ ਹੱਕ ਖੋਣ ਨਹੀਂ ਦਿਆਂਗੇ। ਚਲੋ ਜੀ, ਹੋ ਗਿਆ ਕੰਮ। ਜੇ ਬਿਆਨ ਨਾਲ ਹੀ ਰੁਕਦੇ ਨੇ ਫਿਰ ਉਹ ਕਿਉਂ ਡੈਮ ਤੱਕ ਕੰਟਰੋਲ ਕਰ ਗਏ, ਕਿਉਂ ਅੱਧਾ 50 ਕਿਲੋਮੀਟਰ ਦੇ ਹਵਾਲੇ ਨਾਲ ਅੱਧਾ ਪੰਜਾਬ ਕਿਵੇਂ ਕੰਟਰੋਲ ਕਰ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ? ਫਿਰ ਇਹਦਾ ਜਵਾਬ, ਉਹਦੇ ਤੇ ਚਰਚਾ ਕਿਉਂ ਨਹੀਂ, ਉਹਦੇ ਤੇ ਬਹਿਸ ਕਿਉਂ ਨਹੀਂ? ਜੇ ਗੁਰੂ ਸਾਹਿਬ ਦਿੱਲੀ ਚਾਂਦਨੀ ਚੌਕ ਤੱਕ ਜਾ ਸਕਦੇ ਨੇ, ਤੁਸੀਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦੇ ਘਰ ਤੱਕ ਨਹੀਂ ਜਾ ਸਕਦੇ, ਤੁਸੀਂ ਜੰਤਰ ਮੰਤਰ ਤੱਕ ਨਹੀਂ ਜਾ ਸਕਦੇ, ਤੁਸੀਂ ਇੱਥੇ ਬੈਠ ਕੇ ਵੀ ਮਤਾ ਲਿਆਉਣ ਨੂੰ ਤਿਆਰ ਨਹੀਂ। ਮਤਾ ਆਇਆ, ਮਤਾ ਕੀ ਆਇਆ ਜੀ ਕਿ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਤੇ ਅੰਮ੍ਰਿਤਸਰ ਦੇ ਗਲਿਆਰੇ ਨੂੰ, ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਚੁਗਿਰਦੇ ਨੂੰ ਅਸੀਂ ਜੀ ਪਵਿੱਤਰ ਨਗਰੀ ਦਾ ਦਰਜਾ ਦਿੰਦੇ ਹਾਂ। ਹੁਣ ਇੱਥੇ ਜਿਹਾ ਸ਼ਰਾਬ, ਕਬਾਬ, ਜੇ ਸਵਾਹ, ਖੇ, ਹੈ ਨਾ, ਨਸ਼ਾ ਪੱਤਾ ਨਹੀਂ ਵਿਕੂਗਾ ਜੀ। ਬਾਅਦ ਚ ਪ੍ਰਗਟ ਸਿੰਘ ਕਹਿੰਦਾ ਜੀ ਇਹ ਤਾਂ ਦੱਸ ਦਿਓ ਜੀ ਕਿ ਗਲਿਆਰੇ ਦਾ ਮਤਲਬ ਕੀ ਹੈ ਜੀ ਤੁਹਾਡਾ? ਪੂਰਾ ਅੰਮ੍ਰਿਤਸਰ ਸ਼ਹਿਰ? ਨਹੀਂ ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਹ ਖੇਤਰ, ਉਹ ਕਹਿੰਦੇ ਜੀ ਉੱਥੇ ਪਹਿਲਾਂ ਹੀ ਪਵਿੱਤਰ ਹੈ ਜੀ, ਉਹਦਾ ਉੱਥੇ ਪਹਿਲਾਂ ਹੀ ਕੋਈ ਜੀ ਦੁਕਾਨ ਨਹੀਂ ਹੈ। ਕਹਿੰਦੇ ਨਹੀਂ ਫਿਰ ਵੀ ਅਸੀਂ ਹੁਣ ਉਹਨੂੰ ਵਿਧਾਨਕ ਤੌਰ ਤੇ ਕੀਤਾ ਨਾ, ਇਹਦਾ ਕੀ ਅਰਥ ਹੈ ਜੀ? ਅਨੰਦਪੁਰ ਸਾਹਿਬ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਧਾਰਮਿਕ ਨਗਰੀ ਐਲਾਨ ਚੁੱਕੇ ਸੀ ਤੇ ਉਹਦਾ ਨਤੀਜਾ ਇਹ ਆ ਕਿ ਅਨੰਦਪੁਰ ਸਾਹਿਬ ਦੇ ਵੜਦੇ ਹੋਏ 2 ਸਵਾਗਤੀ ਗੇਟ ਬਣੇ ਨੇ ਜੀ। ਨੰਗਲ ਤੋਂ ਆਉਂਦੇ ਹੋ ਜਿਹੜਾ ਸਵਾਗਤੀ ਗੇਟ ਆ ਉਹਦੇ ਮੂਹਰੇ ਪਹਿਲਾਂ ਠੇਕਾ ਸਵਾਗਤ ਕਰਦਾ ਜੀ, ਕਹਿੰਦੇ ਸ਼ਹਿਰ ਤੋਂ ਬਾਹਰ ਕੱਟਤਾ ਜੀ ਠੇਕਾ, ਇਸ ਲਈ ਉਹ ਗੇਟ ਦੇ ਮੂਹਰੇ ਰੱਖ ਲਿਆ। ਦੇਖ ਲਓ, ਤੇ ਹੁਣ ਤੁਸੀਂ ਮੀਟ ਦੀਆਂ ਦੁਕਾਨਾਂ ਰਖਾ ਲਓ ਉੱਥੇ। ਸੋ ਇਹ ਕੀ ਕਰਨਾ ਕੀ ਚਾਹੁੰਦੇ? ਤੁਹਾਡੇ ਕੋਲ ਵਿਜ਼ਨ ਕੀ ਆ? ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਇਸ ਲਈ ਨਹੀਂ ਤੁਸੀਂ ਐਲਾਨ ਪਾ ਰਹੇ ਕਿ ਤੁਹਾਨੂੰ ਲੱਗਦਾ ਉੱਥੇ ਕਾਰੋਬਾਰੀ ਸਾਡੀ ਜਾਨ ਖਾ ਜਾਣਗੇ। ਤੁਸੀਂ ਮਤਲਬ ਕਿ ਇਸ ਤੱਕ ਦੀ ਚਰਚਾ ਤੁਰੀ ਰਹੀ ਕਿ ਜੇ ਜ਼ਿਲ੍ਹਾ ਨਹੀਂ ਬਣਾਉਣਾ ਜੀ ਤਾਂ ਜ਼ਿਲ੍ਹੇ ਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਰੱਖ ਲਓ। ਸਵਾਲ ਨਾਮ ਰੱਖਣ ਦਾ ਨਹੀਂ, ਸਵਾਲ ਉਹਨਾਂ ਦੇ ਦਿਖਾਏ ਮਾਰਗ ਦੇ ਉੱਤੇ ਚੱਲਣ ਦਾ। ਉਹਦੇ ਲਈ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ। ਸੋ ਸਮੁੱਚੇ ਇਜਲਾਸ ਦੇ ਵਿੱਚ ਨਾ ਕੇਂਦਰੀਕਰਨ ਖਿਲਾਫ ਤੁਸੀਂ ਆਵਾਜ਼ ਚੁੱਕ ਸਕੇ। ਸਭ ਤੋਂ ਵੱਡੀ ਜੇ ਦੁਨੀਆ 'ਚ ਕੋਈ ਕੁਰਬਾਨੀਆਂ ਮਨੁੱਖੀ ਹੱਕ ਹਕੂਕ ਲਈ ਤਾਂ ਗੁਰੂ ਸਾਹਿਬ ਦੀ ਹੈ, ਤੇ ਤੁਸੀਂ ਉਹਨਾਂ ਦੇ ਉਸ ਸ਼ਹਾਦਤ ਦੇ ਦਿਹਾੜੇ ਤੇ ਮਨੁੱਖੀ ਹੱਕ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਘੱਟ ਗਿਣਤੀਆਂ ਦੇ ਹੋ ਰਹੇ ਹਮਲੇ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਸੂਬਿਆਂ ਦੇ ਖੋਏ ਜਾ ਰਹੇ ਅਧਿਕਾਰ ਦੀ ਵੀ ਨਹੀਂ ਗੱਲ ਕਰ ਸਕੇ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੇ ਹਵਾਲੇ ਨਾਲ ਵੀ ਨਹੀਂ ਗੱਲ ਕਰ ਸਕੇ। ਫਿਰ ਕਰਨ ਕੀ ਗਏ ਸੀ ਜੀ? ਫੋਟੋਆਂ ਖਿਚਾਉਣ, ਕੇਜਰੀਵਾਲ ਮਨੀਸ਼ ਸਿਸੋਦੀਆ ਨੂੰ ਖੁਸ਼ ਕਰਨ ਕਿ ਨਾ ਤਾਮਝਾਮ ਲਾ ਕੇ ਕੋਈ ਪੈਸੇ ਦਾ ਖੇਡ ਕਰਨ? ਜਨਾਬ ਅੱਜ ਨਹੀਂ ਇਹ ਜਵਾਬ ਦੇਣੇ ਪੈਣੇ ਆ ਕਿ ਇਹ ਪੈਸੇ ਦਾ ਖੇਲਾ ਸੀ, ਇਹ ਸ਼ਰਧਾ ਸੀ ਜਾਂ ਲੁਕਮੀ ਸਿਆਸਤ ਸੀ? ਜਿਹੜੀ ਸਿਆਸਤ ਜਨਤਕ ਕਰਨੀ ਚਾਹੀਦੀ ਸੀ ਉਹ ਤੋਂ ਭਗੌੜੇ ਹੋ ਤੁਸੀਂ ਜੀ। ਹੁਣ ਦੀਪਕ ਜੀ, ਜੇ ਵਿਧਾਨ ਸਭਾ 'ਚ ਨਹੀਂ ਰਾਜਨੀਤੀ ਹੋਣੀ ਤੇ ਫਿਰ ਕਿੱਥੇ ਹੋਣੀ? ਹੁਣ ਉਹਦਾ ਰਾਜਨੀਤੀ ਦਾ ਪੈੜੀ ਉਹ ਵੀ ਉੱਥੇ ਹੀ ਜਿਹੜੀ ਉਹ ਹੋਣੀ ਆ। ਇਹ ਨਾਲੇ ਕੀ ਲੱਗਦਾ ਵੀ ਸਰਕਾਰ ਸਿਰਫ ਸੋਸ਼ਲ ਮੀਡੀਆ ਨੂੰ ਦੇਖ ਕੇ ਚੱਲਦੀ ਆ? ਲੋਕਾਂ ਦੀ ਕੋਈ ਰਾਏ ਜਾਂ ਲੋਕਾਂ ਦੀ ਜੋ ਫੀਡਬੈਕ ਆਉਂਦੀ ਆ, ਜੋ ਦੱਸਦੇ ਆ, ਉਹਨੂੰ ਦੇਖ ਕੇ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ? ਲੋਕਾਂ ਤੱਕ ਪਹੁੰਚੇ ਨਹੀਂ ਜੀ। ਹੁਣ ਇਹ ਵੀ ਤਾਂ ਪਹਿਲੇ ਰਾਜਿਆਂ ਮਹਾਰਾਜਿਆਂ ਵਰਗੇ ਮੁੱਖ ਮੰਤਰੀ ਬਣ ਗਏ ਨੇ ਨਾ ਲੋਕਾਂ ਦੀ ਸੁਣ, ਨਾ ਲੋਕਾਂ ਦੀ ਦੇਖਣ। ਇਹ ਤਾਂ ਆਪਣੇ ਭਗਤਾਂ ਦੀ ਨਹੀਂ ਸੁਣਦੇ, ਆਕਾਵਾਂ ਦੀ ਸੁਣਦੇ ਨੇ। ਸੋ ਆਕਾਵਾਂ ਨੂੰ ਜੋ ਸੂਟ ਲੱਗਿਆ ਕਿ ਉਨਾ ਹੀ ਕਰਨਾ, ਕਿੰਨਾ ਹੀ ਬੋਲਣਾ ਹੈ, ਕੀ ਕਹਿਣਾ ਉਹੀ ਹੈ। ਫਿਰ ਇਹ ਕਹਿਣ ਦਾ ਕੀ ਅਸੀਂ ਕਿ ਦੇਖਿਓ ਅਸੀਂ ਜੋ ਸੋਚਿਆ ਅੱਜ ਤੱਕ ਕਦੇ ਕਿਸੇ ਨੇ ਸੋਚਿਆ ਨਹੀਂ। ਬਿਲਕੁਲ, ਜੋ ਤੁਸੀਂ ਕਰਕੇ ਆਏ ਕਿਸੇ ਨੇ ਨਹੀਂ ਸੋਚਿਆ ਸੀ ਜੀ। ਇਤਿਹਾਸਿਕ ਗੱਲਾਂ ਚੱਲ ਰਹੀਆਂ, ਇਤਿਹਾਸਿਕ ਇਹ ਕਹਿੰਦੇ ਵੀ ਅਸੀਂ ਇਜਲਾਸ ਕੀਤਾ, ਇਤਿਹਾਸ ਸਿਰਜ ਨਹੀਂ ਸਕੇ। ਪਰ ਥੋੜਾ ਜਿਹਾ ਹਿਸਟਰੀ ਲੈਸਨ ਹੁਣ ਤੁਸੀਂ ਦੀਪਕ ਸ਼ਰਮਾ ਜੀ ਦੱਸ ਦਿਓ। ਕੋਈ ਵਕਤ ਸੀਗਾ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਵਿਧਾਨ ਸਭਾ ਲੱਗਦੀ ਰਹੀ? ਬਿਲਕੁਲ ਜੀ। ਆਜ਼ਾਦੀ ਤੋਂ ਬਾਅਦ ਜਦੋਂ
ਭਾਰਤ ਤੇ ਪਾਕਿਸਤਾਨ ਦੋ ਹਿੱਸਿਆਂ 'ਚ ਵੰਡੇ ਗਏ ਤੇ ਤਦ ਰਾਜਧਾਨੀ ਵਜੋਂ ਸ਼ਿਮਲਾ ਵੀ ਉਸਰਿਆ ਤੇ ਉਸ ਸਮੇਂ ਸ਼ਿਮਲੇ ਦੀਆਂ ਵੱਖੋ-ਵੱਖ ਥਾਵਾਂ ਦੇ ਉੱਤੇ ਵੀ ਵਿਧਾਨ ਸਭਾ ਦੀਆਂ ਬੈਠਕਾਂ ਹੁੰਦੀਆਂ ਰਹੀਆਂ। ਫਿਰ ਉਸ ਤੋਂ ਬਾਅਦ ਚੰਡੀਗੜ੍ਹ ਉਸਰਨਾ ਸ਼ੁਰੂ ਹੋ ਗਿਆ, ਬਣਨਾ ਸ਼ੁਰੂ ਹੋ ਗਿਆ, ਤਿਆਰੀਆਂ ਸ਼ੁਰੂ ਹੋ ਗਈਆਂ। ਫਿਰ ਇਸ ਖੇਤਰ ਦੇ ਪਿੰਡ ਉਜਾੜੇ, ਘਰ-ਬਾਰ ਉਜਾੜੇ, ਉਹ ਸਾਰੀ ਪ੍ਰਕਿਰਿਆ ਕੀਤੀ। ਉਸ ਤਹਿਤ ਜਦੋਂ ਇਮਾਰਤ ਉਸਰ ਰਹੀ ਸੀ ਤਦ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਮਤਲਬ ਕਿ ਸੈਕਟਰ 10 ਦਾ ਸਰਕਾਰੀ ਸਕੂਲ ਹੈ, ਜੂਨੀਅਰ ਸਰਕਾਰੀ ਸਕੂਲ, ਉੱਥੇ ਸੈਸ਼ਨ ਲੱਗਦੇ ਰਹੇ। ਇੱਥੋਂ ਤੱਕ ਕਿ ਇਮਾਰਤ ਬਣਨ ਤੋਂ ਬਾਅਦ ਇੱਕ ਵਾਰ ਸੈਸ਼ਨ ਇਮਾਰਤ 'ਚ ਲੱਗਿਆ ਵੀ, ਉਸ ਤੋਂ ਬਾਅਦ ਫਿਰ ਇੱਕ ਵਾਰ ਸਰਕਾਰੀ ਸਕੂਲ 'ਚ ਲੱਗਿਆ ਤੇ ਫਿਰ ਉਸ ਤੋਂ ਬਾਅਦ ਲਗਾਤਾਰ ਇਮਾਰਤ। ਮੇਰੇ ਕੋਲ ਕੁਝ ਅੰਕੜੇ ਤੱਥ ਪਏ ਨੇ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਜੀ। ਇਹ ਕਹਿੰਦੇ ਜੀ ਇੱਕ ਜ਼ਮਾਨਾ ਸੀ ਜਦੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਹੁੰਦਾ ਸੀ। ਮੌਜੂਦਾ ਵਿਧਾਨ ਸਭਾ ਦੀ ਉਸਾਰੀ ਤੋਂ ਪਹਿਲਾਂ ਵੀ ਅਤੇ ਮਗਰੋਂ ਵੀ, ਉਸਾਰੀ ਤੋਂ ਬਾਅਦ ਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਦੇ ਹਾਲ 'ਚ ਜੁੜਦੀ ਰਹੀ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਹਾਲ 'ਚ 20 ਸਤੰਬਰ 1961 ਤੋਂ 28 ਸਤੰਬਰ 1961 ਤੱਕ ਇੱਕ ਸੈਸ਼ਨ ਹੋਇਆ। ਇਹ ਸਤੰਬਰ 'ਚ ਹੋਇਆ, ਜਦੋਂ ਕਿ ਇਹ ਤੋਂ ਪਹਿਲਾਂ ਮਾਰਚ 1961 ਵਾਲਾ ਸੈਸ਼ਨ ਇਸ ਨਵੀਂ ਇਮਾਰਤ 'ਚ ਹੋ ਗਿਆ ਸੀ ਜਿਹੜੀ ਅੱਜ ਪੰਜਾਬ ਦੀ ਵਿਧਾਨ ਸਭਾ ਦੀ ਇਮਾਰਤ ਹੈ। ਉਹ ਤੋਂ ਬਾਅਦ ਫਿਰ ਦੁਬਾਰਾ ਸਤੰਬਰ ਵਾਲਾ ਸਕੂਲ 'ਚ ਜਾ ਕੇ ਹੋਇਆ। ਇਹ ਕਿਉਂ ਹੋਇਆ, ਇਹਦਾ ਕਾਰਨ ਨਹੀਂ ਅਜੇ ਤੱਕ ਪਤਾ ਲੱਗ ਸਕਿਆ। ਪਰ ਮੈਂ ਦੇਖ ਰਿਹਾ ਸੀਗਾ ਕਿ ਇਹ ਤੋਂ ਪਹਿਲਾਂ ਵੀ ਮਤਲਬ ਕਿ ਜਦੋਂ ਮੁਲਕ ਆਜ਼ਾਦ ਹੋ ਜਾਂਦਾ ਉਹ ਤੋਂ ਬਾਅਦ ਸ਼ਿਮਲਾ ਤੇ ਚੰਡੀਗੜ੍ਹ ਦੇ ਸਕੂਲਾਂ ਕਾਲਜਾਂ 'ਚ ਜੁੜਦੀ ਰਹੀ ਹੈ। 1947 ਤੋਂ 1 ਨਵੰਬਰ 1947 ਤੋਂ 25 ਅਕਤੂਬਰ 1949 ਤੱਕ ਸ਼ਿਮਲਾ 'ਚ ਗਵਰਨਰ ਜਨਰਲ ਲਾਜ਼ ਤੇ ਕੌਂਸਲ ਚੈਂਬਰ ਦੇ ਵਿੱਚ ਵੀ ਪੰਜਾਬ ਵਿਧਾਨ ਸਭਾ ਦਾ ਪ੍ਰਬੰਧ ਹੁੰਦਾ ਰਿਹਾ। ਫਿਰ ਉਸ ਤੋਂ ਬਾਅਦ 6 ਮਾਰਚ 1961 ਨੂੰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ 'ਚ ਹਾਊਸ ਜੁੜਿਆ, 6 ਮਾਰਚ 1961 ਨੂੰ। ਪਰ ਸਤੰਬਰ ਵਾਲਾ ਫਿਰ ਸਰਕਾਰੀ ਸਕੂਲ 'ਚ 10 ਵਾਲੇ 'ਚ ਜੁੜਿਆ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਹੁਣ 62 ਤੋਂ ਲੈ ਕੇ 1962 ਤੋਂ ਲੈ ਕੇ ਹੁਣ ਤੱਕ ਇਸ ਮੌਜੂਦਾ ਪੰਜਾਬ ਦੀ ਵਿਧਾਨ ਸਭਾ ਵਾਲੀ ਇਮਾਰਤ ਦੇ ਵਿੱਚ ਸੈਸ਼ਨ ਹੋ ਰਿਹਾ ਸੀ। ਉਹ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਲਿਆ ਕੇ ਉਹਨੂੰ ਸੈਸ਼ਨ ਕੀਤਾ ਗਿਆ। ਸੋ ਇਹੀ ਹੈ ਜੀ ਕਿ ਅੰਕੜਿਆਂ ਦੇ ਹਵਾਲੇ ਨਾਲ ਤਾਂ ਜਦੋਂ ਫੁੱਲਿਆ ਜਾਊਗਾ ਤਾਂ ਇਹ ਆਊਗੀ ਗੱਲ ਕਿ ਹਾਂ ਜੀ ਇਹਨਾਂ ਨੇ ਜੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਸੈਸ਼ਨ ਕੀਤਾ। ਪਰ ਜਦੋਂ ਸੈਸ਼ਨ 'ਚ ਕੀ ਕੀਤਾ ਇਹ ਫੁੱਲਿਆ ਜਾਊਗਾ, ਫਿਰ ਉਹ 'ਚ ਕੁਝ ਨਹੀਂ ਲੱਭਣਾ। ਜੀ ਬਿਲਕੁਲ। ਨਾਲੇ ਇਹੋ ਜਿਹੇ ਮੌਕੇ ਦੇ ਉੱਤੇ ਤਾਂ ਦੀਪਕ ਜੀ ਇਹ ਚਾਹੀਦਾ ਹੁੰਦਾ ਵੀ ਤੁਸੀਂ ਜਿੱਥੇ ਰਾਜਧਾਨੀ ਦਾ ਰੌਲਾ ਜਿੱਥੇ ਪਿਆ ਵੀ ਤੁਸੀਂ ਉੱਥੇ ਕਰੋ, ਵੀ ਉਹ ਪੱਕਿਆ ਕਰੋ। ਉੱਥੇ ਜਾ ਕੇ ਉਹ ਦ੍ਰਿੜ ਨਿਸ਼ਚਾ ਤੁਸੀਂ ਦਿਖਾਓ ਵੀ ਉਹ ਕਰੋ। ਤੁਸੀਂ ਤਾਂ ਆਪ ਹੀ ਬਾਹਰ ਨੂੰ ਭੱਜੇ ਫਿਰਦੇ ਆ, ਅਗਲਿਆਂ ਨੇ ਤਾਂ ਫਿਰ ਪਿੱਛੇ ਘਰ 'ਚ ਆ ਕੇ ਰਹਿਣਾ ਹੀ ਰਹਿਣਾ। ਮੈਂ ਕਹਿੰਦਾ ਤੁਸੀਂ ਚਲੋ ਕਰ ਵੀ ਲਿਆ ਬਾਹਰ, ਤੇ ਫਿਰ ਜਿਸ ਸਥਾਨ ਤੇ ਕਰਨ ਜਾ ਰਹੇ ਹੋ ਉਸ ਦੇ ਲਈ ਉਹ ਕੁਝ ਕਰਿਆ। ਉਹ ਸਹੀ ਗੱਲ, ਉਸ ਗੁਰੂ ਸਾਹਿਬ ਦੇ ਸਨੇਹ ਦੇ ਹਵਾਲੇ ਨਾਲ ਸਮੁੱਚੇ ਪੰਜਾਬ ਲਈ ਕੁਝ ਕਰਿਆ। ਉਹ ਕੁਝ ਕਰਕੇ ਤਾਂ ਮੁੜਦੇ ਉੱਥੋਂ ਜੀ। ਉਹਦਾ ਕਾਰਨ ਤਾਂ ਲੱਗਦਾ ਕਿ ਹਾਂ ਇੱਥੇ ਆਉਣ ਦਾ ਇਹ ਕਾਰਨ ਸੀ, ਆਉਣਾ ਸਫਲਾ ਹੋਇਆ, ਉਹ ਤਾਂ ਦਿਖਦਾ ਜੀ। ਤੇ ਜੇ ਇਹੀ ਮਤੇ ਪਾਉਣੇ ਸੀ ਉਹ ਮਤੇ ਇੱਥੇ ਵੀ ਪੈ ਸਕਦੇ। ਮੈਂ ਕਹਿੰਦਾ ਜੇ ਵੱਡਾ ਕੁਝ ਕਰਨਾ ਸੀ ਉਹ ਵੀ ਚੰਡੀਗੜ੍ਹ ਹੋ ਸਕਦਾ ਸੀ ਜੀ। ਸਹੀ ਗੱਲ। ਤੇ ਸਵਾਲ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਦਾ। ਜੇ ਉੱਥੇ ਜਾ ਕੇ ਕਰਨਾ ਸੀ ਫਿਰ ਸਾਦਗੀ ਭਰਪੂਰ ਹੋਣਾ ਚਾਹੀਦਾ ਸੀ। ਬਿਲਕੁਲ ਤਾਮਝਾਮ ਨਹੀਂ, ਫਿਰ ਉਹ ਸੰਗਤ ਦੇ ਰੂਪ 'ਚ, ਪੰਗਤ ਦੇ ਰੂਪ 'ਚ ਹੋਣਾ ਚਾਹੀਦਾ ਸੀ, ਨਾ ਕਿ ਮੇਜ਼ ਕੁਰਸੀਆਂ, ਤਾਮਝਾਮ, ਫੁੱਲ ਗੁਲਦਸਤੇ, ਤਸਵੀਰਾਂ, ਉਹ ਸੈਲਫੀਆਂ ਖਿਚਾ ਪਾਈ ਜਾਂਦੇ ਤੁਸੀਂ ਤਾਂ ਉੱਥੇ ਰਹਿ ਸਾਰਾ ਕੁਝ। ਇਹ ਸ਼ਹਾਦਤ ਦਾ ਸੰਕਲਪ ਕਿੱਥੇ ਸੀ ਉੱਥੇ? ਉੱਥੇ ਸ਼ਰਧਾ ਕਿੱਥੇ ਸੀ ਫਿਰ ਉਹ? ਬਿਲਕੁਲ ਜੀ। ਅਗਲੀ ਦੀਪਕ ਜੀ ਗੱਲ ਕਰਦੇ ਆ, ਕਹਿੰਦੇ ਹੁਣ ਯੂਨੀਵਰਸਿਟੀ ਵਿੱਚੋਂ ਹੀ ਨਹੀਂ ਚੰਡੀਗੜ੍ਹ ਤੋਂ ਵੀ ਪੰਜਾਬ ਬਾਹਰ। ਦੇਖੋ ਜਦੋਂ ਵੀ ਕੇਂਦਰ ਨੇ ਕੋਈ ਪੰਜਾਬ ਤੇ ਹੱਲਾ ਬੋਲਿਆ, ਚਾਹੇ ਉਹ ਪਾਣੀਆਂ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਡੈਮਾਂ ਦੇ ਹਵਾਲੇ ਨਾਲ ਹੋਵੇ, ਚਾਹੇ ਸਰਹੱਦੀ ਖੇਤਰ ਦੇ ਹਵਾਲੇ ਨਾਲ ਹੋਵੇ, ਚਾਹੇ ਸਿੱਖਿਆ ਤੰਤਰ ਦੇ ਹਵਾਲੇ ਨਾਲ ਹੋਵੇ, ਹੈ ਨਾ, ਚਾਹੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦਾ ਕੇਂਦਰੀਕਰਨ ਕਰਨ ਦਾ ਹਵਾਲਾ ਹੋਵੇ, ਪੰਜਾਬ ਯੂਨੀਵਰਸਿਟੀ ਲਈ ਨੋਟੀਫਿਕੇਸ਼ਨ ਆਇਆ ਹੋਵੇ, ਮੈਂ ਪਲ ਤੇ ਗੱਲ ਕਰਦਾ ਹਾਂ ਕਿ ਇਹ ਮੁੜ ਘਿੜ ਕੇ ਚੰਡੀਗੜ੍ਹ ਤੇ ਆਉਣਗੇ ਔਰ ਕੁੱਲ ਮਿਲਾ ਕੇ ਚੰਡੀਗੜ੍ਹ ਨੂੰ ਪਰਮਾਨੈਂਟ ਆਪਣੇ ਕੰਟਰੋਲ 'ਚ ਲੈ ਕੇ ਪੰਜਾਬ ਨੂੰ ਬਾਹਰ ਕਰਨਗੇ। ਸਹੀ। ਤੇ ਲੰਘੇ ਵੀਕਐਂਡ ਜਿਹੜਾ ਇਹ ਸ਼ਨੀ ਐਤਵਾਰ ਲੰਘਿਆ, ਇਸ ਦਰਮਿਆਨ ਕੇਂਦਰ ਦਾ ਇੱਕ ਰੂਪ ਸਾਹਮਣੇ ਆਇਆ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਜਾ ਰਿਹਾ ਸੰਸਦ ਦਾ 1 ਦਸੰਬਰ ਤੋਂ, ਉਹਦੇ ਵਿੱਚ ਜਿਹੜੇ ਬਿੱਲ ਸੂਚੀਬੱਧ ਨੇ, ਲਿਸਟਡ ਨੇ, ਜਿਹਨਾਂ ਤੇ ਚਰਚਾ ਹੋਣੀ ਹੈ, ਜਿਹਨਾਂ ਤੇ ਫੈਸਲੇ ਹੋਣੇ ਨੇ, ਉਹਨਾਂ ਦੇ ਵਿੱਚ ਇਹ ਬਿੱਲ ਵੀ ਲਿਸਟ ਸੀ ਕਿ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਸਿਰਫ ਯੂਟੀ ਦਾ ਦਰਜਾ ਦੇ ਦਿੱਤਾ ਜਾਵੇ। ਮਤਲਬ ਪੂਰਨ ਯੂਟੀ ਦਾ ਮਤਲਬ ਪੰਜਾਬ ਤੇ ਹਰਿਆਣਾ ਨੂੰ ਬਾਹਰ ਕਰ ਦਿਓ। ਹਰਿਆਣਾ ਬਾਹਰ ਹੋਵੇ ਜਾਂ ਅੰਦਰ ਹੋਵੇ, ਭਾਈ ਤੁਹਾਡਾ ਹੀ ਆ ਉਹ ਤਾਂ। ਵੈਸੇ ਵੀ ਹਰਿਆਣਾ
ਚੰਡੀਗੜ੍ਹ 'ਚ ਟੈਂਪਰੇਰੀ ਸੀਗਾ, ਕਿਰਾਏ ਤੇ ਸੀਗਾ, ਉਸਨੇ ਆਪਣੀ ਨਵੀਂ ਰਾਜਧਾਨੀ ਉਸਾਰਨੀ ਸੀ। ਸਵਾਲ ਤਾਂ ਪੰਜਾਬ ਦਾ ਕਿ ਤੁਸੀਂ ਪੰਜਾਬ ਦੇ ਪਿੰਡ ਉਜਾੜ ਕੇ, ਪੰਜਾਬ ਦੇ ਖੇਤ ਖਲਿਆਣ ਉਜਾੜ ਕੇ, ਤੁਸੀਂ ਕੋਡੀਆਂ ਦੇ ਭਾਅ ਲੋਕ ਰੋਲ ਕੇ, ਇਸ ਲਈ ਉਹਨਾਂ ਨੇ ਸਾਰਾ ਮਨਜ਼ੂਰ ਕੀਤਾ ਕਿ ਕੋਈ ਗੱਲ ਨਹੀਂ, ਸਾਡੇ ਸੂਬੇ ਦਾ ਸਿਰ ਉੱਗ ਰਿਹਾ ਇੱਥੇ, ਸਾਡੇ ਸੂਬੇ ਦੀ ਰਾਜਧਾਨੀ ਉਸਰ ਰਹੀ ਹੈ ਇੱਥੇ, ਉਹਨਾਂ ਨੇ ਮਨਜ਼ੂਰ ਕਰ ਲਿਆ। ਤੇ ਅੱਜ ਤੁਸੀਂ ਉਸ ਨੂੰ ਬਾਹਰ ਕਰਨ ਦੀ ਕਵਾਇਦ 'ਚ ਆ ਗਏ। ਇਹਨਾਂ ਨੇ ਉਸ ਦੌਰਾਨ ਫੈਸਲਾ ਕੀਤਾ, ਇੱਕ ਪੰਜਾਬ ਦੇ ਹੱਕ ਤੇ ਨਵਾਂ ਡਾਕਾ ਸੀ ਕਿ ਚੰਡੀਗੜ੍ਹ 'ਚ ਪ੍ਰਸ਼ਾਸਕ ਦੀ ਥਾਂ ਤੇ ਹੁਣ ਉਪ ਰਾਜਪਾਲ ਹੋਊਗਾ, ਤੇ ਉਪ ਰਾਜਪਾਲ ਦਾ ਮਤਲਬ ਚੰਡੀਗੜ੍ਹ ਦਾ ਪੂਰਾ ਕੰਟਰੋਲ ਸਿੱਧਾ ਰਾਸ਼ਟਰਪਤੀ ਕੋਲ ਜਾਊਗਾ, ਤੇ ਰਾਸ਼ਟਰਪਤੀ ਦਾ ਮਤਲਬ ਇਹ ਪੂਰਨ ਤੌਰ ਤੇ ਡਿਊਟੀ ਬਣ ਜਾਊਗਾ, ਤੇ ਉਹਦਾ ਕੰਟਰੋਲ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇਖਣਗੇ। ਤੇ ਮਸਲਾ ਤਾਂ ਇੱਥੇ ਸੀਗਾ। ਸੋ ਇਸ ਦੇ ਲਈ ਇਹਨਾਂ ਨੇ ਬਕਾਇਦਾ ਤੌਰ ਤੇ ਸਰਬਸੰਮਤੀ ਇਜਲਾਸ ਦੇ ਵਿੱਚ ਸੋਧ ਬਿੱਲ ਲਿਆਉਣ ਲਈ ਉਹਨੂੰ ਸੂਚੀਬੱਧ ਕਰਤਾ, ਤੇ ਜਦੋਂ ਉਹ ਬਿੱਲ ਸੂਚੀਬੱਧ ਦੀ ਗੱਲ ਆਈ ਤਾਂ ਪੰਜਾਬ 'ਚ ਰੌਲਾ ਪੈ ਗਿਆ ਜੀ। ਰੌਲਾ ਪੈਣ ਤੋਂ ਬਾਅਦ ਇਹ ਕਹਿੰਦੇ ਲਓ ਜੀ ਅਸੀਂ ਇਸ ਨੂੰ ਵਾਪਸ ਲੈ ਰਹੇ ਹਾਂ। ਮੈਂ ਦੇਖ ਰਿਹਾ ਸੀ ਤਸਵੀਰ, ਕਹਿੰਦੇ ਜੀ ਪੰਜਾਬ ਦੇ ਤਿੱਖੇ ਰੋਹ ਦੇ ਕਾਰਨ ਕੇਂਦਰ ਪਿੱਛੇ ਹਟ ਗਿਆ। ਕੀ ਫੈਸਲਾ ਲਿਆ ਜੀ ਕੇਂਦਰ ਨੇ ਕਿ ਸਰਦ ਰੁੱਤ ਸੈਸ਼ਨ 'ਚ ਬਿੱਲ ਪੇਸ਼ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ, ਗ੍ਰਹਿ ਮੰਤਰਾਲਾ ਕਹਿੰਦਾ। ਕਹਿੰਦੇ ਜੀ ਸਾਰੀਆਂ ਤਰ੍ਹਾਂ ਦੀ ਸਲਾਹ ਨਾਲ, ਮਤਲਬ ਜੇ ਸਾਰੀਆਂ ਤਰ੍ਹਾਂ ਦੀ ਸਲਾਹ ਨਾਲ ਪਹਿਲਾਂ ਬਿੱਲ ਲਿਸਟ ਕਰਨ ਤੋਂ ਪਹਿਲਾਂ ਕਿਉਂ ਨਹੀਂ ਸਲਾਹ ਲਈ ਗਈ ਜੀ ਬਿੱਲ ਬਾਰੇ? ਜੇ ਤੁਹਾਡੇ ਮਨ 'ਚ ਖਿਆਲ ਵੀ ਆ ਗਿਆ, ਤੁਸੀਂ ਤਾਂ ਪੰਜਾਬ ਨਾਲ ਤੇ ਹਰਿਆਣੇ ਨਾਲ ਕਿਉਂ ਰਾਬਤਾ ਨਹੀਂ ਕੀਤਾ ਜੀ? ਤੁਸੀਂ ਇੱਥੋਂ ਦੀਆਂ ਸਰਕਾਰਾਂ ਨਾਲ ਚੁਣੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਕਿਉਂ ਨਹੀਂ ਕੀਤੀ ਜੀ? ਸਾਡੇ ਮੈਂਬਰ ਪਾਰਲੀਮੈਂਟ ਬੈਠੇ ਨੇ ਦਿੱਲੀ ਦੇ ਵਿੱਚ, ਉਹਨਾਂ ਨਾਲ ਕੋਈ ਬੈਠ ਕੇ ਬੈਠਕ ਕੀਤੀ ਨਹੀਂ। ਪਰ ਹੁਣ ਜਿੱਦਾਂ ਹੀ ਇਹ ਪਹਿਲੂ ਆਇਆ ਕਿ ਜੀ ਗ੍ਰਹਿ ਮੰਤਰਾਲੇ ਨੇ ਕਹਿਤਾ ਕਿ ਸਰਦ ਰੁੱਤ ਸੈਸ਼ਨ 'ਚ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ, ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸ਼ੁਕਰ ਹੈ ਜੀ ਕਿ ਨਹੀਂ ਤਾਂ ਜੀ ਇਹ ਮਸਲਾ ਵੱਡਾ ਹੋ ਜਾਣਾ, ਤੇ ਲਓ ਜੀ ਟਲ ਗਿਆ ਹੈ। ਤੇ ਇਸੇ ਤਰ੍ਹਾਂ ਮਤਲਬ ਬਾਕੀ ਲੀਡਰ ਵੀ ਲਓ ਜੀ ਕੇਂਦਰ ਯੂ ਟਰਨ ਲੈ ਗਿਆ, ਪਿੱਛੇ ਹਟ ਗਿਆ ਜੀ, ਹੈ ਨਾ। ਤੇ ਇਹ ਲਓ ਜੀ ਲੜਾਈ ਜਿੱਤ ਲਈ ਆਪਾਂ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਕੀ ਕਿਹਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਰਦ ਰੁੱਤ ਸੈਸ਼ਨ 'ਚ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡਾ ਕਦੇ ਵੀ ਹੁਣ ਇਹ ਬਿੱਲ ਪੇਸ਼ ਕਰਨ ਦਾ ਇਰਾਦਾ ਨਹੀਂ। ਐਗਜ਼ੈਕਟਲੀ। ਉਹਨਾਂ ਨੇ ਕਿਹਾ ਕਿ ਇਸ ਸੈਸ਼ਨ 'ਚ ਬਿੱਲ ਪੇਸ਼ ਕਰਨ ਦਾ ਇਰਾਦਾ ਨਹੀਂ। ਮਤਲਬ ਮੈਂ ਇੱਕ ਹੋਰ ਨੁਕਤਾ ਦੇਖ ਰਿਹਾ ਸੀ, ਕਹਿੰਦੇ ਜੀ ਫਿਲਹਾਲ ਚੰਡੀਗੜ੍ਹ ਉੱਤੇ ਬਿੱਲ ਪੇਸ਼ ਕਰਨ ਦਾ ਸਾਡਾ ਇਰਾਦਾ ਨਹੀਂ, ਫਿਲਹਾਲ ਨਹੀਂ ਹੈਗਾ। ਫਿਲਹਾਲ ਦਾ ਮਤਲਬ ਕੀ ਹੈ ਜੀ? ਫਿਰ ਕਰਾਂਗੇ, ਅਜੇ ਨਹੀਂ। ਇੱਕ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਮਸਲਾ ਉਹ ਫਸਾ ਕੇ ਬੈਠੇ ਨੇ, ਸੈਨੇਟ ਸਿੰਡੀਕੇਟ ਦੀ ਬਹਾਲੀ ਦਾ ਹਵਾਲਾ ਦੇ ਕੇ ਵੀ ਉਹਦੇ ਬਾਵਜੂਦ ਉਹ ਚੋਣਾਂ ਕਰਾਉਣ ਦੀ ਕਵਾਇਦ 'ਚ ਨਹੀਂ ਹੈਗੇ। ਤੇ ਹੁਣ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਅਸੀਂ ਲੋਕਾਂ ਦੀ ਰਾਏ ਲਵਾਂਗੇ। ਲੋਕਾਂ ਦੀ ਰਾਏ ਮਤਲਬ ਪੰਜਾਬ ਦੀ ਰਾਏ ਪੁੱਛ ਲਾਂਗੇ ਜੀ, ਹਰਿਆਣਾ ਦੀ ਰਾਏ ਪੁੱਛ ਲਾਂਗੇ, ਤੇ ਚੰਡੀਗੜ੍ਹ ਦੇ ਵਸਨੀਕਾਂ ਦੀ ਰਾਏ ਲਵਾਂਗੇ। ਮਤਲਬ ਚੰਡੀਗੜ੍ਹ ਦੇ ਵਸਨੀਕ ਤੇ ਹਰਿਆਣਾ ਦੇ ਵਸਨੀਕ ਉਹ ਕਹਿਣਗੇ ਜੀ ਤਿੰਨ ਧਿਰਾਂ 'ਚੋਂ ਦੋ ਧਿਰਾਂ ਇੱਕ ਪਾਸੇ ਨੇ ਜੀ। ਫਿਰ ਹੋ ਗਈ ਗੱਲ ਇਹਨਾਂ ਦੀ, ਗੱਲ ਤਾਂ ਹੋ ਗਈ ਜੀ। ਹੁਣ ਚੰਡੀਗੜ੍ਹ 'ਚ ਇਸ ਨੁਕਤੇ ਤੇ ਵੀ ਆ ਸਕਦੇ ਨੇ ਇਹ ਕਿ ਜੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਹੈਗੇ 20%, ਬਾਕੀ 80% ਨੂੰ ਇਹ ਹਿੰਦੀ ਭਾਸ਼ੀ ਦੇ ਕਟੋਰੇ 'ਚ ਪਾਉਣਗੇ। ਸਹੀ ਗੱਲ ਕਿ ਜੀ ਇਹ ਤਾਂ ਹੁਣ ਇਹਦੀ ਤਵਾਜ਼ਨ ਬਦਲ ਗਿਆ ਜੀ ਥਾਂ ਦਾ ਜੀ। ਇਸ ਲਈ ਅਸੀਂ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਰਹੇ ਹਾਂ ਜੀ। ਹੋ ਸਕਦਾ ਕੱਲ ਨੂੰ ਮੁੜ ਕੇ ਹਰਿਆਣੇ ਨੂੰ ਵੀ ਦੇ ਦੇਣ। ਪਰ ਪਹਿਲਾ ਸਵਾਲ ਮੇਰਾ ਇਹ ਆ ਰਾਜਕਰਨਵੀਰ ਜੀ ਕਿ ਜਿਹੜੇ 80% ਲੋਕ ਨੇ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਕਿ ਇਹ ਹੁਣ ਪੰਜਾਬੀ ਨਹੀਂ ਹੈਗੇ ਜੀ, ਤਾਂ ਹਿੰਦੀ ਭਾਸ਼ੀ ਨੇ ਜੀ, ਇਸ ਲਈ ਇਹਨਾਂ ਦੀ ਗਿਣਤੀ ਵੱਧ ਗਈ, ਪੰਜਾਬੀਆਂ ਦੀ ਘਟ ਗਈ। ਉਹ ਸਾਰੇ ਕਿੱਥੋਂ ਆਏ ਨੇ ਜੀ? ਕੋਈ ਯੂਪੀ ਤੋਂ ਆਇਆ, ਕੋਈ ਬਿਹਾਰ ਤੋਂ ਆਇਆ, ਕੋਈ ਰਾਜਸਥਾਨ ਤੋਂ ਆਇਆ, ਕੋਈ ਮੱਧ ਪ੍ਰਦੇਸ਼ ਤੋਂ ਆਇਆ, ਕੋਈ ਮਹਾਰਾਸ਼ਟਰ ਤੋਂ ਆਇਆ, ਕੋਈ ਬੰਗਾਲ ਤੋਂ ਆਇਆ, ਕੋਈ ਗੁਜਰਾਤ ਤੋਂ ਆਇਆ, ਕੋਈ ਹਿਮਾਚਲ ਤੋਂ ਆਇਆ। ਉਹਨਾਂ ਦੀ ਭਾਸ਼ਾ 'ਚ ਗਿਣ ਕੇ ਦੇਖ ਲਿਓ ਨਾ, ਫਿਰ ਕਿੰਨੇ % ਹੈ ਜੀ? ਫਿਰ ਹਿਸਾਬ ਕੱਢਿਓ ਕਿ ਅਸੀਂ ਕਿੰਨੇ % ਆ। ਚਲੋ ਆਪਾਂ ਇਸ ਨੁਕਤੇ ਤੇ ਵੀ ਆ ਜਾਂਦੇ ਹਾਂ ਕਿ ਤੁਸੀਂ 20% ਵਾਲੇ ਫਾਰਮੂਲੇ ਤੇ ਚੱਲਣਾ। ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਆਪਣੀ ਸਰਕਾਰ ਸੀ, ਉਹਦੇ ਹੁੰਦਿਆਂ ਇਹਨਾਂ ਨੇ ਉੱਥੇ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਨਾ ਚਾਹਿਆ। ਹਾਂਜੀ। ਤੇ ਮਹਾਰਾਸ਼ਟਰ ਨੇ ਵਿਰੋਧ ਕੀਤਾ ਤੇ ਇਹ ਵਾਪਸ ਭੱਜਿਆ ਉੱਥੋਂ। ਜੇ ਇਹੀ ਵਿਰੋਧ ਪੰਜਾਬ 'ਚ ਉੱਠੇ ਤਾਂ ਪੰਜਾਬ ਦੇ ਉੱਤੇ ਮੱਥੇ ਤੇ ਜਦੇ ਲਿਖ ਦਿੰਦੇ ਜੀ ਚੀਨੀ, ਪਾਕਿਸਤਾਨੀ, ਖਾਲਿਸਤਾਨੀ, ਪਤਾ ਨਹੀਂ ਕਿਹੜਾ ਟੈਗ ਜਦੇ ਲਾ ਦਿੰਦੇ। ਕੋਈ ਛੱਡਦੇ ਨਹੀਂ। ਉੱਥੇ ਟੈਗ ਕਿਉਂ ਨਹੀਂ ਲੱਗਿਆ? ਉੱਥੇ ਫਿਰ ਲਾਗੂ ਕਿਉਂ ਨਹੀਂ ਹੋਈ? ਚਲੋ ਉਹ ਤੋਂ ਵੀ ਆ ਜਾਓ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ ਜੀ। ਮੁੰਬਈ ਦੇ ਵਿੱਚ ਮਰਾਠੇ 20-22 ਵੱਧ ਤੋਂ ਵੱਧ 25% ਹੋਣਗੇ ਜੀ, ਤੇ ਬਾਕੀ ਸਾਰੇ ਉੱਥੇ ਯੂਪੀ, ਬਿਹਾਰ, ਰਾਜਸਥਾਨ, ਗੁਜਰਾਤ, ਹੋਰ ਥਾਵਾਂ ਦੇ ਲੋਕ, ਉੱਤਰੀ ਭਾਰਤ ਸਾਡੇ ਪੰਜਾਬੀ ਵੀ, ਉਹ ਮੁੰਬਈ 'ਚ ਵੱਸਦੇ ਨੇ। ਤੇ ਜੇ ਮੁੰਬਈ 'ਚ ਉਹਨਾਂ ਸਾਰਿਆਂ ਦੀ ਗਿਣਤੀ ਵੱਧੇ ਜੀ, ਮੁੰਬਈ ਨੂੰ ਬਣਾਉਣਾ ਯੂਟੀ ਜੀ? ਫਿਰ ਦੱਸਿਓ ਤੁਹਾਨੂੰ।
ਉਹਨੂੰ ਕਿਉਂ ਨਹੀਂ ਬਣਾਉਂਦੇ? ਮਤਲਬ ਹਰ ਖਿੱਤੇ ਦੀ ਇੱਕ ਤਸੀਰ ਹੁੰਦੀ ਹੈ, ਹਰ ਖਿੱਤੇ ਦਾ ਆਪਣਾ ਵਿਰਸਾ ਹੁੰਦਾ ਹੈ, ਇੱਕ ਹੱਕ ਹੁੰਦਾ ਹੈ, ਇੱਕ ਹਕੂਕ ਹੁੰਦਾ ਹੈ। ਇਹਦਾ ਮਤਲਬ ਤਾਂ ਅਸੀਂ ਇਸੇ ਗੱਲ ਦੀ ਤਾਂ ਪਹਿਲ ਕਦਮੀ ਕਰ ਰਹੇ ਹਾਂ ਕਿ ਭਾਈ ਜੇ ਅੱਜ ਚੰਡੀਗੜ੍ਹ ਨੂੰ ਇਸ ਨੁਕਤੇ ਤੋਂ ਤੁਹਾਤੋਂ ਖੋਲਿਆ ਤੇ ਕੱਲ ਨੂੰ ਪੰਜਾਬ ਵੀ ਤੁਹਾਡਾ ਨਹੀਂ ਰਹਿਣਾ। ਫਿਰ ਤਾਂ ਪੰਜਾਬ 'ਚ ਵੀ ਇੱਕ ਦਿਨ ਅੱਧੀ ਘੱਟ ਗਿਣਤੀ ਹੋ ਜਾਣਾ ਹੁਣ ਜਿਹੋ ਜਿਹਾ ਤਰੀਕਾ ਕੀਤਾ ਜਾ ਰਿਹਾ, ਤੇ ਫਿਰ ਪੰਜਾਬ ਵੀ ਝੂਠੀ ਬਣੂਗਾ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਤੋਂ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੱਕ, ਵਿਰੋਧੀ ਧਿਰ ਕਾਂਗਰਸ ਤੋਂ ਹੁੰਦਿਆਂ ਹੋਇਆਂ ਕੋਈ ਧਿਰ ਇਹਦੇ ਤੇ ਧਰਾਤਲ ਦੀ ਲੜਾਈ ਨਹੀਂ ਲੜਨਾ ਚਾਹੁੰਦਾ ਜੀ। ਇਸ ਮਸਲੇ ਤੇ ਕੱਲ ਮਤੇ ਕਿਉਂ ਨਹੀਂ ਆਏ? ਫਿਰ ਪੰਜਾਬ ਦੀ ਵਿਧਾਨ ਸਭਾ 'ਚ ਲਿਆਉਂਦੇ ਮਤੇ ਕਿ ਲਓ ਜੀ ਸਾਰੀ ਸਿਆਸੀ ਜਮਾਤ ਇਸ ਮਸਲੇ ਤੇ ਇਕਜੁੱਟ ਹੈ। ਨਹੀਂ, ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਕਰਕੇ ਕੱਲ ਮਤਾ ਪਾਤਾ ਆਪਣਾ ਕਿ ਲਓ ਜੀ ਅਸੀਂ ਵੀ ਇਹਦਾ ਵਿਰੋਧ ਕਰਦੇ ਹਾਂ, ਨਹੀਂ ਹੋਣ ਦਿਆਂਗੇ। ਇਹ ਅੰਦਰ ਕਮਰੇ 'ਚ ਬੈਠ ਕੇ ਨਹੀਂ ਹੋਣ ਦਿਓਗੇ। ਅਕਾਲੀ ਦਲ ਤਾਂ ਮੋਰਚੇ ਲਾਉਂਦਾ ਰਿਹਾ, ਕਿਉਂ ਨਹੀਂ ਮੋਰਚਾ ਲੱਗਦਾ? ਹੈ ਨਾ, ਕਾਂਗਰਸ ਸੱਤਾ ਜਿਤਾਉਣਾ ਚਾਹੁੰਦੀ ਆ ਪਰ ਲੜਨਾ ਨਹੀਂ ਚਾਹੁੰਦੀ ਪੰਜਾਬ ਦੇ ਹੱਕਾਂ ਲਈ, ਕਿਉਂਕਿ ਤੁਸੀਂ ਵੀ ਤਾਂ ਇਹ ਪੰਜਾਬ ਦੀ ਬੇੜੀਆਂ 'ਚ ਵੱਟੇ ਪਾਏ ਹੋਏ ਨੇ। ਜੇ ਪਾਣੀ ਦਾ ਮਸਲਾ, ਚੰਡੀਗੜ੍ਹ ਦਾ ਮਸਲਾ ਉਲਝਿਆ ਤਾਂ ਤੁਹਾਡੀਆਂ ਮਾਲਕੀਆਂ ਕਰਕੇ ਉਲਝਿਆ ਨਾ ਜੀ। ਇਸ ਲਈ ਅੱਜ ਸਥਿਤੀ ਇਹ ਆ ਕਿ ਕੇਂਦਰ ਦੇ ਕਿਸੇ ਵੀ ਫੈਸਲੇ ਦਾ ਵਿਰੋਧ ਲੋਕ ਤਾਂ ਕਰ ਰਹੇ ਨੇ, ਇੱਥੋਂ ਦੇ ਨਿਵਾਸੀ ਤਾਂ ਕਰ ਰਹੇ ਨੇ, ਸੰਸਥਾਵਾਂ ਵਿਅਕਤੀ ਤਾਂ ਕਰ ਰਹੇ ਨੇ, ਪਰ ਸਿਆਸੀ ਜਮਾਤ ਉੱਕਾ ਨਹੀਂ ਕਰਕੇ ਰਾਜੀ। ਪਤਾ ਨਹੀਂ ਕੀ ਡਰ ਹੈ, ਕੀ ਭੈ, ਕੀ ਸੰਘਾਇਆ, ਕੀ ਡਰਾਇਆ, ਇਹ ਉਹ ਜਾਣਨ। ਪਰ ਪੰਜਾਬ ਨੂੰ ਚੰਡੀਗੜ੍ਹ ਚੋਂ ਬਾਹਰ ਕਰ ਦਿੱਤਾ। ਬਿੱਲ ਚਾਹੇ ਕੱਲ ਨੂੰ ਪੇਸ਼ ਹੋਵੇ ਚਾਹੇ ਪਰਸੋਂ ਨੂੰ, ਸਵਾਲ ਇਹ ਨਹੀਂ। ਵਾਕਈ ਇਸ ਨੂੰ ਡੈਮੋਗ੍ਰਾਫਿਕ ਚੇਂਜ ਦਾ ਫਾਇਦਾ ਲਿਆ ਜਾਣਾ, ਜਿਹੜਾ ਉਹ ਆਖਦੇ ਆ ਹੌਲੀ ਹੌਲੀ ਇੱਕ ਥਾਂ ਦੇ ਉੱਤੇ ਤੁਸੀਂ ਪਾਪੂਲੇਸ਼ਨ ਬਦਲ ਦਿਓ ਤੇ ਫਿਰ ਆਪਣੇ ਆਪ ਜਿਹੜੇ ਹੱਕ ਹਕੂਕ ਆ ਉਹ ਵੀ ਲਾਂਭੇ ਜਿਹੜੇ ਉਹ ਕਰ ਦਿੱਤੇ ਜਾਂਦੇ ਆ। ਬਿਲਕੁਲ। ਸੋ ਲੋਕਾਂ ਨੂੰ ਬੜੀ ਸਹੂਲਤਾਂ ਦੇ ਨਾਲ ਚੱਲਣਾ। ਬਾਕੀ ਏ ਟੀਮ ਕਹਿ ਲਓ, ਬੀ ਟੀਮ ਕਹਿ ਲਓ, ਸੀ ਟੀਮ ਕਹਿ ਲਓ, ਸਾਰੇ ਇਕੱਠੇ ਹੀ ਆ ਜੀ। ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਫਰਕ ਹੀ ਨਹੀਂ। ਬਿਲਕੁਲ। ਕੰਗਣਾ ਤੇ ਦੋ ਸ਼ਾਇਦ ਨਿੱਜੀ ਪੇਸ਼ੀ ਤੋਂ ਛੋਟ ਨਹੀਂ। ਬਿਲਕੁਲ ਜੀ। ਕੰਗਣਾ ਦੇ ਉੱਤੇ ਜਿਹੜਾ ਮਾਮਲਾ ਚੱਲ ਰਿਹਾ ਹੈ, ਬੀਬੀ ਮਹਿੰਦਰ ਕੌਰ ਦੇ ਬਾਰੇ ਜਿਹੇ ਜੋ ਨੇ ਸ਼ਬਦ ਬੋਲੇ ਜਾਂ ਔਰਤਾਂ ਬਾਰੇ ਕਿਸਾਨ ਅੰਦੋਲਨ ਨੂੰ ਬੋਲੇ ਸੀ, ਉਹਦੇ ਵਿੱਚ ਕੱਲ ਫਿਰ ਸੁਣਵਾਈ ਸੀ। ਉਹਦੇ ਪਰ ਦੋਸ਼ ਆਇਦ ਹੋ ਗਏ। ਦੋਸ਼ ਆਇਦ ਹੋਣ ਦਾ ਮਤਲਬ ਉਹਨਾਂ ਦੋਸ਼ਾਂ ਦੇ ਤਹਿਤ ਜਿਰਾ ਹੋਊਗੀ, ਬਹਿਸ ਚੱਲੂਗੀ, ਕੇਸ ਅਗਾਂਹ ਵਧੂਗਾ। ਤੇ ਪਰ ਉਸਨੇ ਬਰਾਬਰ ਇੱਕ ਐਪਲੀਕੇਸ਼ਨ ਲਾਈ ਹੋਈ ਸੀ ਕਿ ਮੈਨੂੰ ਨਿੱਜੀ ਪੇਸ਼ੀ ਤੋਂ ਛੂਟ ਦਿੱਤੀ ਜਾਵੇ, ਤੇ ਉਹਦਾ ਵੀ ਬੀਬੀ ਮਹਿੰਦਰ ਕੌਰ ਦੇ ਵਕੀਲਾਂ ਨੇ ਵਿਰੋਧ ਕੀਤਾ, ਤੇ ਜਿਹਦੇ ਚੱਲਦਿਆਂ ਮਤਲਬ ਕਿ ਉਹਦੇ ਪਰ ਫੈਸਲਾ ਨਹੀਂ ਹੋ ਸਕਿਆ। ਸੋ ਹੁਣ ਕੇਸ ਤਾਂ ਅੱਗੇ ਵੱਧ ਗਿਆ ਜੀ। ਕੇਸ ਦੇ ਉੱਤੇ ਤਾਂ ਸੁਣਵਾਈ ਚੱਲੂਗੀ ਤੇ ਅਗਲੀ ਸੁਣਵਾਈ 4 ਦਸੰਬਰ ਨੂੰ ਹੋਣੀ ਹੈ। ਉਸ ਸਮੇਂ ਤੱਕ ਤਾਂ ਨਿੱਜੀ ਪੇਸ਼ੀ ਤੋਂ ਛੂਟ ਨਹੀਂ ਹੈਗੀ ਕੰਗਣਾ ਨੂੰ, ਇਸ ਲਈ ਉਹਨੂੰ ਪੇਸ਼ ਹੋਣ ਦੀ ਵੀ ਹਦਾਇਤ ਹੈਗੀ ਹੈ। ਤੇ ਦੂਸਰਾ, ਇਹਦੇ ਵਿੱਚ ਹੁਣ ਫੈਸਲਾ ਵਾਲੀ ਸਥਿਤੀ ਵੱਲ ਨੂੰ ਅੱਗੇ ਨੂੰ ਵਧੂਗਾ ਤੇ ਜਿਹੜਾ ਤੋਂ ਬਾਅਦ ਦੇਖਦੇ ਜੀ ਕੀ ਹੁੰਦਾ। ਪਰ ਬੀਬੀ ਮਹਿੰਦਰ ਕੌਰ ਨੇ ਇੱਜ਼ਤ ਮਾਣ ਦੀ ਲੜਾਈ ਤਾਂ ਜਿੱਤ ਲਈ ਆ। ਅਦਾਲਤੀ ਫੈਸਲਾ ਨੂੰ ਜਦੋਂ ਆਊਗਾ ਜਦ ਆਊਗਾ। ਸੋ ਕੰਗਣਾ ਦੇ ਲਈ, ਇਹ ਸੱਤਾਧਾਰੀ ਧਿਰ ਦੇ ਲਈ ਜਾਂ ਰਾਜ ਭਾਗ ਮੰਨਣ ਵਾਲੀਆਂ ਧਿਰਾਂ ਦੇ ਲਈ ਇਹ ਇੱਕ ਕੇਸ, ਇੱਕ ਉਦਾਹਰਨ ਵਜੋਂ ਹੈ ਕਿ ਇਹ ਕਦੇ ਵੀ ਧਰਤੀ ਤੋਂ ਪੈਰ ਚੱਕ ਕੇ ਤੁਰੋਗੇ, ਆਕਾਸ਼ ਵੱਲ ਨੂੰ ਮੂੰਹ ਕਰਕੇ ਥੁੱਕੋਗੇ ਤਾਂ ਤੁਹਾਡੇ ਤੇ ਡਿੱਗਣਾ। ਇਹ ਜਦੋਂ ਲੱਗਦਾ ਐਕਟਰ ਸੀ, ਇਹਨੂੰ ਕਿਹਾ ਹੋਣਾ ਵੀ 2 ਘੰਟੇ ਕੰਮ ਹੁੰਦਾ ਆ, ਕੋਈ ਨਹੀਂ, ਕੋਈ ਜ਼ਿਆਦਾ ਨਹੀਂ ਕਰਨਾ ਪੈਣਾ। ਤੇ ਪਰ ਹੁਣ ਅਸਲੀਅਤ ਬਹੁਤ ਵੱਖਰੀ ਹੁੰਦੀ ਆ ਜਦੋਂ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ। ਨਾਲੇ ਵੈਸੇ ਹੀ ਇੰਨੀ ਬੇਤੁਕੀਆਂ ਗੱਲਾਂ ਕਰਦੀ ਸੀ, ਇਹਦਾ ਖਾਮਿਆਜ਼ਾ ਇਹਨੂੰ ਭੁਗਤਣਾ ਹੀ ਪੈਣਾ ਸੀ ਜੀ। ਅਕਸਰ ਆਖਿਆ ਜਾਂਦਾ ਆ ਦੀਪਕ ਜੀ ਵੀ ਬਾਲੀਵੁੱਡ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਪੰਜਾਬ ਦਾ ਬੜਾ ਵੱਡਾ ਰੋਲ ਆ। ਪੰਜਾਬੀਆਂ ਨੇ ਉੱਥੇ ਜਾ ਕੇ ਇਹ ਇੰਡਸਟਰੀ ਜਿਹੜੀ ਉਹ ਐਸਟੈਬਲਿਸ਼ ਕੀਤੀ, ਉਹ ਵੱਖਰੀ ਗੱਲ ਆ। ਉਹਨਾਂ ਨੂੰ ਹੀ ਬਾਅਦ ਦੇ ਵਿੱਚ ਇੱਕ ਹਾਸੇ ਦੇ ਪਾਤਰ ਦੇ ਤੌਰ ਦੇ ਉੱਤੇ ਉਸ ਇੰਡਸਟਰੀ ਨੇ ਸਭ ਤੋਂ ਵੱਧ ਭੰਡਿਆ ਤੇ ਜਿਹੜਾ ਉਹ ਪ੍ਰਚਾਰਿਆ। ਉਸੇ ਹੀ ਇੰਡਸਟਰੀ ਦੇ ਜਿਹੜੇ ਕਹਿ ਸਕਦੇ ਵੀ ਦਿੱਗਜ ਸੀਗੇ ਧਰਮਿੰਦਰ, ਉਹ ਨਹੀਂ ਰਹੇ। ਮਲੇਰਕੋਟਲੇ ਤੋਂ ਲੈ ਕੇ ਮੁੰਬਈ ਤੱਕ ਸੋਗ ਦੀ ਲਹਿਰ। ਬਿਲਕੁਲ ਜੀ। ਪੰਜਾਬ ਦਾ ਇਹ ਕਿਸੇ ਸਮੇਂ ਨੌਜਵਾਨ ਜਦੋਂ ਉੱਠ ਕੇ ਇੱਕ ਸੁਪਨਾ ਸੰਜੋ ਕੇ ਮੁੰਬਈ ਜਾਂਦਾ, ਤਦ ਸੋਚਿਆ ਵੀ ਨਹੀਂ ਜਾ ਸਕਦਾ ਸੀ, ਜਦੋਂ ਨਾ ਸਾਧਨ ਸੀ, ਨਾ ਇਹ ਸੋਸ਼ਲ ਮੀਡੀਆ ਦੀ ਤਾਕਤ ਸੀ, ਨਾ ਅਜਿਹੀਆਂ ਪ੍ਰੋਫਾਈਲਾਂ ਫੋਟੋਆਂ ਦਾ ਕਲਚਰ ਸੀ। ਉਸ ਸਮੇਂ ਇਸ ਤਰ੍ਹਾਂ ਦਾ ਸੁਪਨਾ ਲੈਣਾ ਤੇ ਜਾ ਕੇ ਧਾਕ ਵੀ ਜਮਾਣੀ ਤੇ ਆਪਣਾ ਦਬਦਬਾ ਵੀ ਬਣਾਉਣਾ। ਮਤਲਬ ਮੈਨੂੰ ਚੇਤੇ ਆ, ਲੋਕ ਜਿਹੜੇ ਦੁਕਾਨਾਂ ਤੇ ਵਾਲ ਕਟਾਉਣ ਵੀ ਜਾਂਦੇ ਸੀ, ਉਹ ਵੀ ਮਤਲਬ ਕਿ ਉਹੋ ਜਿਹੇ ਪਟੇ ਰਖਾਉਣ ਨੂੰ ਫਿਰਦੇ ਹੁੰਦੇ ਸੀ ਕਿ ਧਰਮਿੰਦਰ ਵਰਗੇ ਵਾਲ ਕੱਟ ਦਿਓ ਜੀ ਸਾਡੇ, ਹੈ ਨਾ। ਤੋ ਉਸ ਤਰ੍ਹਾਂ ਦੀ ਵੀ ਲੋਕਾਂ ਦਾ ਕਲਚਰ ਰਿਹਾ। ਫੋਟੋਗ੍ਰਾਫਰ ਫੋਟੋਆਂ ਖਿੱਚਦੇ ਹੁੰਦੇ ਸੀ ਧਰਮਿੰਦਰ ਸਟਾਈਲ ਦੀਆਂ ਜੀ। ਸੋ ਪਰ ਜਦੋਂ ਕਿ ਉਹਦੇ ਕੋਲ
ਆਪਣੇ ਸਰੀਰਕ ਤਾਕਤ ਤੋਂ ਇਲਾਵਾ ਨਾ ਉਹੀ ਜੀ ਗਾਇਕੀ ਸੀ, ਨਾ ਉਹ ਜਿਹਾ ਨੱਚਣ ਗਾਉਣ ਦਾ ਤਰੀਕਾ ਸੀ, ਨਾ ਹੋਈ ਜੀ ਅਦਾਕਾਰੀ ਸੀ। ਉਹਦੇ ਬਾਵਜੂਦ ਵੀ ਉਹਨੇ ਆਪਣੀ ਮਾਸੂਮੀਅਤ ਔਰ ਮਤਲਬ ਕਿ ਸਾਦਗੀ ਨਾਲ ਹੀ ਮੇਲਾ ਲੁੱਟਿਆ ਤੇ ਉਸ ਨੂੰ ਹੀ ਪ੍ਰਵਾਨ ਚੜਾਇਆ। ਜਿਹੜੀ ਚੀਜ਼ਾਂ ਨੂੰ ਫਿਲਮ ਜਗਤ ਦੇ ਵਿੱਚ ਕਮਜ਼ੋਰੀ ਮੰਨਿਆ ਜਾਂਦਾ, ਧਰਮਿੰਦਰ ਨੇ ਉਹਨਾਂ ਚੀਜ਼ਾਂ ਨੂੰ ਆਪਣੀ ਤਾਕਤ ਬਣਾਇਆ ਜੀ ਤੇ ਉਹਦੇ ਦਮ ਤੇ ਉਹਨੇ ਆਪਣੀ ਥਾਂ ਬਣਾਈ। ਤੇ ਉਹਦਾ ਖੱਟਿਆ ਹੀ ਸੀਗਾ ਕਿ ਉਹਦੇ ਪੁੱਤਾਂ ਨੇ ਵੀ ਉੱਥੇ ਚੰਗਾ ਨਾਮਣਾ ਖੱਟਿਆ। ਇਹ ਵੱਖਰੀ ਗੱਲ ਆ ਕਿ ਉਸ ਪੁੱਤ ਨੂੰ ਪੰਜਾਬੀ ਪੁੱਤ ਹੋਣ ਦੇ ਨਾਤੇ ਹੀ ਪੰਜਾਬ ਨੇ ਮਾਣ ਦਿੱਤਾ, ਬੀਜੇਪੀ ਵੱਲੋਂ ਜਿਤਾ ਵੀ ਦਿੱਤਾ ਤੇ ਮੁੜ ਕੇ ਉਹਨੇ ਪੰਜਾਬ ਕੰਨੀ ਰੁੱਖ ਵੀ ਨਹੀਂ ਕੀਤਾ, ਜਿਹਦੇ ਕਾਰਨ ਰੋਸਾ ਵੀ ਰਿਹਾ ਪੰਜਾਬ ਨੂੰ, ਧਰਮਿੰਦਰ ਨਾਲ ਵੀ ਰੋਸਾ ਰਿਹਾ। ਪਰ ਜਦੋਂ ਬੰਦਾ ਚਲਾ ਜਾਂਦਾ ਫਿਰ ਉਸ ਸਮੇਂ ਅਜਿਹੇ ਰੋਸਿਆਂ ਦੇ ਕੋਈ ਮਹੀਨੇ ਨਹੀਂ ਹੁੰਦੇ। ਫਿਰ ਇਹ ਹੁੰਦਾ ਕਿ ਠੀਕ ਹੈ, ਉਹਦਾ ਤਾਲੁਕਾ ਸੀ ਪੰਜਾਬ ਨਾਲ, ਮਰੇਲਕੋਟਲੇ ਦੇ ਵਿੱਚ ਉਹਦਾ ਜੱਦੀ ਪਿੰਡ, ਫਿਰ ਜਿੱਥੇ ਪਲਿਆ ਉਹ ਪਿੰਡ, ਫਿਰ ਉਹਦੇ ਨਾਨਕੇ, ਸੋ ਨਾਨਕੇ ਦਾਦਕੇ ਸਾਰੇ ਉਸ ਇੱਕੋ ਕੜੀ ਦੇ ਵਿੱਚ ਆਉਂਦੇ ਨੇ। ਸੋ ਇਸ ਲਈ ਉੱਥੇ ਵੀ ਅਫਸੋਸ ਮਨਾਇਆ ਜਾ ਰਿਹਾ ਤੇ ਬਾਲੀਵੁੱਡ ਦੇ ਵਿੱਚ ਵੀ ਵੱਡੀਆਂ ਹਸਤੀਆਂ ਉਹਨਾਂ ਦੇ ਘਰੇ ਪਹੁੰਚੀਆਂ, ਸ਼ਮਸ਼ਾਨ ਘਾਟ ਪਹੁੰਚੀਆਂ। 90 ਸਾਲ ਦੀ 99-90 ਸਾਲ ਦੀ ਉਮਰ ਸੀ। ਪਹਿਲਾਂ ਪਿਛਲੇ 10 ਨਵੰਬਰ ਨੂੰ ਵੀ ਬਿਮਾਰ ਹੋ ਗਏ ਸੀ ਤੇ ਹਸਪਤਾਲ ਲਿਜਾਣਾ ਪਿਆ ਤੇ 12 ਤਰੀਕ ਨੂੰ ਛੁੱਟੀ ਮਿਲ ਗਈ, ਜਦੋਂ ਕਿ ਸੋਸ਼ਲ ਮੀਡੀਆ ਤਾਂ ਉਸ ਸਮੇਂ ਹੀ ਉਹਨਾਂ ਬਾਰੇ ਬਹੁਤ ਅਫਵਾਹਾਂ ਫੈਲਾਈਆਂ ਗਈਆਂ। ਸੋ ਕੱਲ ਅੰਤਮ ਸਾਹ ਲਿਆ ਜੀ ਤੇ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਪਰ ਫਿਲਮ ਜਗਤ ਦੇ ਵਿੱਚ ਜੋ ਉਹਨਾਂ ਦੀ ਦੇਣ ਹੈ ਉਸ ਨੂੰ ਲੈ ਕੇ ਹਮੇਸ਼ਾ ਬਾਲੀਵੁੱਡ ਦੇ ਵਿੱਚ ਉਹਨਾਂ ਦਾ ਨਾਮ ਰਹੇਗਾ। ਜੀ ਇੱਕ ਹੋਰ ਚੀਜ਼ ਨਾਲ ਹੀ ਦੀਪਕ ਜੀ ਆਪਾਂ ਦੇਖਦੇ ਹਾਂ ਵੀ ਥੋੜੇ ਦਿਨ ਪਹਿਲਾਂ ਤਾਂ ਜੀਂਦਿਆਂ ਨੂੰ ਹੀ ਮਾਰ ਦਿੱਤਾ ਸੀਗਾ ਆਪਣੇ ਸਾਹਮਣੇ। ਇਹ ਬਹੁਤ ਇੱਕ ਅਫਸੋਸਜਨਕ ਪਾਰਟ ਆ TRP ਦੇ ਚੱਕਰ 'ਚ, ਪਹਿਲਾਂ ਪੋਸਟ ਪਾਉਣ ਦੇ ਚੱਕਰ 'ਚ। ਬਿਲਕੁਲ ਜੀ ਜੀ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਦੀਪਕ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ ਦੀਆਂ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।